ਪੰਜਾਬੀ ਰੇਡੀਓ ਦਿਵਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ 4082722500 ਉਹਨਾਂ ਦਾ ਫੋਨ ਨੰਬਰ ਹੈ। ਗੁਰਦੀਪ ਸਿੰਘ ਬਿਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਜੀ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫਾਵਲਰ ਤੋਂ, ਸੱਚਾ ਸਿੰਘ ਜੀ ਅਫਰੈਜ਼ਨੋ ਤੋਂ, ਹਰਵਿੰਦਰ ਸਿੰਘ ਸਮਰਾ ਜੁਬਾ ਸਿਟੀ, ਜੱਸੀ ਗਿੱਲ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ ਬਹੁਤ ਸਭ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਤੇ ਗੱਲ ਕਰਦੇ ਹਾਂ ਜੀ ਪਾਕਿਸਤਾਨ ਗਏ ਸ਼ਰਧਾਲੂਆਂ ਦੀ। ਉਹਨਾਂ ਨੇ ਕਈ ਸ਼ਿਕਾਇਤਾਂ ਲਾਈਆਂ ਭਾਰਤ ਆਣ ਕੇ। ਬਿਲਕੁਲ ਜੀ, ਐਕਚੁਅਲੀ ਜਿਹੜੇ ਉੱਥੇ ਯਾਤਰਾ ਤੇ ਗਏ ਸੀਗੇ ਜੀ, ਉਹਨਾਂ ਸਿੱਖ ਸ਼ਰਧਾਲੂਆਂ ਨੂੰ ਜਿਹੜੇ ਉੱਥੇ ਹੈਗੇ ਨੇ ਜੀ ਭਾਰਤੀ ਸਫੀਰ, ਉਹਨਾਂ ਨੂੰ ਮਿਲਣ ਦੀ ਪਰਮਿਸ਼ਨ ਨਾ ਦੇਣੀ ਤੇ ਉੱਥੋਂ ਦੇ ਇੱਕ ਇਤਿਹਾਸਕ ਗੁਰਦੁਆਰੇ ਦੇ ਵਿੱਚ ਦਾਖਲ ਹੋਣ ਤੋਂ ਰੋਕਣ ਦੇ ਉੱਤੇ ਭਾਰਤ ਜਿਹੜਾ ਜੀ ਉਹਨੇ ਇਤਰਾਜ਼ ਜਤਾਇਆ ਜੀ। ਇਹ 1800 ਦੇ ਕਰੀਬ ਸਿੱਖ ਸ਼ਰਧਾਲੂਆਂ ਦਾ ਜਥਾ ਜਿਹੜਾ 12 ਅਪ੍ਰੈਲ ਤੋਂ ਪਾਕਿਸਤਾਨ ਦੇ ਇੱਥੇ ਜਿਹੜੇ ਗੁਰਦੁਆਰੇ ਨੇ ਉਹਨਾਂ ਦੀ ਯਾਤਰਾ ਦੇ ਉੱਤੇ ਹੈ। ਔਰ ਇਹ ਕਿਹਾ ਗਿਆ ਜੀ ਕਿ ਭਾਰਤੀ ਹਾਈ ਕਮਿਸ਼ਨਰ ਜਿਹੜਾ ਸੀਗਾ ਉਹ ਵਿਸਾਖੀ ਦੇ ਦਿਹਾੜੇ ਦੇ ਉੱਤੇ ਗੁਰਦੁਆਰਾ ਪੰਜਾ ਸਾਹਿਬ ਦੇ ਵਿੱਚ ਸਿੱਖ ਸ਼ਰਧਾਲੂਆਂ ਨੂੰ ਵਧਾਈ ਦੇਣੀ ਚਾਹੁੰਦਾ ਸੀਗਾ, ਪਰ ਉਹਨੂੰ ਉੱਥੇ ਜਾਣ ਨਹੀਂ ਦਿੱਤਾ ਗਿਆ ਜੀ। ਔਰ ਮੰਤਰਾਲੇ ਨੇ ਇਹ ਕਿਹਾ ਕਿ ਪਾਕਿਸਤਾਨ ਦੀ ਇਹ ਕੂਟਨੀਤਿਕ ਬਦਸਲੂਕੀ ਦੀ ਜਿਹੜੀ ਮਿਸਾਲ ਹੈ, ਔਰ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਜਿਹੜੇ ਦੀ ਉਹ ਸੰਬੰਧ ਖਰਾਬ ਹੋ ਸਕਦੇ ਆ। ਔਰ ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਭਾਰਤ ਨੇ ਪਾਕਿਸਤਾਨ ਦੇ ਕੋਲੇ ਸਿੱਖ ਯਾਤਰੂਆਂ ਨੂੰ ਭਾਰਤੀ ਡਿਪਲੋਮੈਟ ਦੇ ਉੱਤੇ ਕਾਉਂਸਲਰ ਟੀਮਾਂ ਨਾਲ ਮਿਲਣ ਤੋਂ ਰੋਕਣ ਦੇ ਉੱਤੇ ਇਤਰਾਜ਼ ਜਿਹੜਾ ਜੀ ਉਹ ਜਤਾਇਆ। ਉਧਰ ਪਾਕਿਸਤਾਨ ਨੇ ਭਾਰਤ ਦੇ ਵੱਲੋਂ ਜਿਹੜੇ ਲਾਏ ਗਏ ਇਹ ਦੋਸ਼ ਨੇ ਇਹਨੂੰ ਰੱਦ ਕੀਤਾ ਔਰ ਇਹ ਕਿਹਾ ਕਿ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਫਿਲਮ ਨਾਨਕ ਸ਼ਾਹ ਫਕੀਰ ਸੰਬੰਧੀ ਸਿੱਖ ਸ਼ਰਧਾਲੂਆਂ ਦੇ ਵਿੱਚ ਚੱਲ ਰਹੇ ਰੋਸ ਦੇ ਮੱਦੇ ਨਜ਼ਰ ਜਿਹੜਾ ਸੀਗਾ ਜੀ ਇਹ ਕਦਮ ਜਿਹੜਾ ਹੈ ਉਹ ਚੁੱਕਿਆ ਗਿਆ। ਪਾਕਿਸਤਾਨ ਨੇ ਆਪਣੀ ਜਿਹੜੀ ਹੈ ਜੀ ਉਹ ਸਫਾਈ ਦੇ ਦਿੱਤੀ ਹੈ, ਪਰ ਜਿੱਡੀਆਂ ਵੱਡੀਆਂ ਸੁਰਖੀਆਂ ਬਣਾ ਕੇ ਇਹਨੂੰ ਜਿਹੜਾ ਨਾ ਜੀ ਉਹ ਪੇਸ਼ ਕੀਤਾ ਜਾ ਰਿਹਾ, ਉੱਡੀ ਵੱਡੀ ਖਬਰ ਵਾਲੀ ਕੋਈ ਗੱਲ ਜਿਹੜੀ ਜੀ ਉਹ ਹੈ ਨਹੀਂ। ਹਾਂ, ਇਸ ਤਰ੍ਹਾਂ ਹੈ, ਕਈ ਵਾਰੀ ਬਹੁਤ ਵੱਡੀਆਂ ਖਬਰਾਂ ਜਿਹੜੀਆਂ ਨੇ ਉਹ ਅਕਸਰ ਜਿਹੜਾ ਜੀ ਉਹ ਅੱਖੋਂ ਪਰੋਖੇ ਕਰ ਦਿੱਤੀਆਂ ਜਾਂਦੀਆਂ ਨੇ, ਜਾਂ ਇਹ ਵੀ ਹੈ ਧਿਆਨ ਡਾਈਵਰਟ ਕਰਨ ਦੀਆਂ ਵੀ ਇਹ ਕੋਸ਼ਿਸ਼ਾਂ ਕਈ ਵਾਰੀ ਜਿਹੜੀਆਂ ਜੀ ਹੁੰਦੀਆਂ ਨੇ ਕਿ ਕਿਸੇ ਨੇ ਉੱਥੋਂ ਕਹਿ ਦਿੱਤਾ ਤੇ ਚੁੱਕੇ ਭਾਰਤੀ ਸਫੀਰ ਵੀ ਜਿਹੜੇ ਜੀ ਉਹਨਾਂ ਦੀ ਸ਼ਮੂਲੀਅਤ ਵੀ ਹੋ ਗਈ ਤੇ ਅੱਗੋਂ ਬਿਆਨਬਾਜ਼ੀ ਵੀ ਜਿਹੜੀ ਹੈ ਜੀ ਉਹ ਵੀ ਜਾਰੀ ਹੋ ਗਈ। ਐਡੀ ਵੱਡੀ ਗੱਲ ਨਹੀਂ ਜਿੱਦੀ ਬਣਾ ਕੇ ਰੱਖ ਦਿੱਤੀ। ਬਿਲਕੁਲ ਜੀ, ਜੋ ਆਪਣੇ ਦੇਸ਼ ਦੇ ਵਿੱਚ ਹੋ ਰਿਹਾ, ਜੋ ਬਲਾਤਕਾਰ ਹੋ ਰਹੇ ਆ, ਉਹਨਾਂ ਗੱਲਾਂ ਨੂੰ ਢੱਕਣ ਦੀਆਂ ਕੋਸ਼ਿਸ਼ਾਂ ਆ ਉਹ ਜਿਹੜੀਆਂ ਉਹ ਹੋ ਰਹੀਆਂ। ਸੁਖਬੀਰ ਬਾਦਲ ਨੇ ਇੱਕ ਬਿਆਨ ਦਿੱਤਾ ਆ ਜੀ, ਨਵਜੋਤ ਸਿੱਧੂ ਅਮਰਿੰਦਰ ਦੇ ਵਿੱਚ ਜੋ ਕੁਛ ਚੱਲ ਰਿਹਾ ਉਸ ਕਰਕੇ ਕੈਪਟਨ ਅਮਰਿੰਦਰ ਨੇ ਉਸ ਦਾ ਜਵਾਬ ਦਿੱਤਾ ਸੁਖਬੀਰ ਬਾਦਲ ਨੂੰ ਕਿ ਇਹ ਉਸ ਦੀ ਬੇਚੈਨੀ ਦਾ ਪ੍ਰਤੀਕ ਹੈ। ਬਿਲਕੁਲ ਜੀ, ਐਕਚੁਅਲੀ ਕੁਛ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਮੌਜੂਦਾ ਮੁਸ਼ਕਲਾਂ ਜਿਹੜੀਆਂ ਨੇ ਉਹਦੇ ਵਿੱਚ ਚੌਤਰਫਾ ਘਿਰੇ ਪਏ ਜਿਹੜੇ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਦੇ ਉੱਤੇ ਚੁਫੇਰੇ ਤੋਂ ਜਿਹੜੇ ਆ ਜੀ ਉਹ ਹਮਲੇ ਹੋ ਰਹੇ ਆ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਵੱਲੋਂ ਖਾਸ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਹੋਰਾਂ ਵਾਲੇ ਕੇਸ ਮਾਮਲੇ ਦੇ ਵਿੱਚ ਜਿਵੇਂ ਪੰਜਾਬ ਸਰਕਾਰ ਨੇ ਆਪਣਾ ਜਿਹੜਾ ਵੀ ਪੱਖ ਰੱਖਿਆ ਸੁਪਰੀਮ ਕੋਰਟ ਦੇ ਵਿੱਚ ਉਹਨੂੰ ਲੈ ਕੇ, ਜਾਂ ਬਾਰ-ਬਾਰ ਸੁਖਬੀਰ ਸਿੰਘ ਬਾਦਲ ਹੋਰੀ ਇੱਕ ਗੱਲ ਜਿਹੜੀ ਹੈ ਜੀ ਉਹ ਇਹ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਸਰਕਾਰ ਚਲਾਉਣੀ ਜਿਹੜੀ ਹੈ ਜੀ ਉਹ ਆਉਂਦੀ ਨਹੀਂ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜੀ ਹੈ ਜੀ ਇਹ ਗੱਲ ਕਹੀ ਆ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਿਹੜਾ ਜੀ ਬਿਆਨ ਹੈ ਉਹ ਉਹਨਾਂ ਦੀ ਬੇਚੈਨੀ ਦਾ ਜਿਹੜਾ ਜੀ ਉਹ ਪ੍ਰਤੀਕ ਹੈ। ਔਰ ਇਹ ਵੀ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਕਹੀ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਨੇ ਉਹਨਾਂ ਨੇ ਕਿਵੇਂ ਸਰਕਾਰ ਚਲਾਈ ਆ ਇਹ ਸਾਰਾ ਜਿਹੜਾ ਜੀ ਉਹ ਪੰਜਾਬ ਜਾਣਦਾ। ਉਹ ਕਹਿੰਦੇ ਆ ਕਿ 10 ਸਾਲਾਂ ਦੇ ਸ਼ਾਸਨ ਦੇ ਦੌਰਾਨ ਜਿਹੜੇ ਪ੍ਰਬੰਧ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕੀਤੇ, ਉਹਨੇ ਸੂਬੇ ਦਾ ਭੱਠਾ ਜਿਹੜਾ ਸੀਗਾ ਜੀ ਉਹ ਬਿਠਾ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਸੂਬੇ ਦੇ ਵਿੱਚ ਫੈਲੀ ਹਨੇਰਗਰਦੀ ਜਿਹੜੀ ਸੀ ਉਹ ਕਿਸ ਤਰ੍ਹਾਂ ਦੀ ਸੀ ਇਹਨੂੰ ਸਾਰੇ ਜਾਣਦੇ ਆ, ਇਸੇ ਕਰਕੇ ਲੋਕਾਂ ਨੇ ਉਹਨਾਂ ਨੂੰ ਵਿਰੋਧੀ ਧਿਰ ਦੇ ਵਿੱਚ ਵੀ ਜਿਹੜਾ ਜੀ ਉਹ ਲੈ ਕੇ ਨਹੀਂ ਆਉਂਦਾ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਉਹ ਆਪਣੇ ਖੁੱਸੇ ਹੋਏ ਵਕਾਰ ਕਰਕੇ ਬੇਚੈਨ ਜਿਹੜਾ ਜੀ ਉਹ ਲੱਗ ਰਿਹਾ, ਜਿਹਦੇ ਕਰਕੇ ਇਸ ਤਰ੍ਹਾਂ ਦੇ ਬਿਆਨ ਜਿਹੜੇ ਆ ਜੀ ਉਹ ਦਿੱਤੇ ਜਾ ਰਹੇ ਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਵੀ ਕਿਹਾ ਜੀ ਕਿ
ਗੈਂਗਸਟਰਾਂ ਦੀ ਗੁੰਡਾਗਰਦੀ, ਮਿੱਥ ਕੇ ਕਤਲ ਕਰਨੇ, ਬੇਅਦਬੀ ਦੀਆਂ ਘਟਨਾਵਾਂ, ਇਹਨਾਂ ਨੂੰ ਠੱਲ ਨਾ ਪੈਣੀ, ਇਹ ਸਾਰਾ ਕੁਝ ਅਕਾਲੀ ਸ਼ਾਸਨ ਦੇ ਦੌਰਾਨ ਜਿਹੜਾ ਜੀ ਹੋਇਆ, ਜਿਹਨੇ ਕਿ ਸੂਬੇ ਦੀ ਕਾਨੂੰਨ ਦੀ ਵਿਵਸਥਾ ਜਿਹੜੀ ਸੀ ਉਹ ਤਹਿਸ ਨਹਿਸ ਕਰਕੇ ਰੱਖ ਦਿੱਤੀ। ਉਹਨਾਂ ਨੇ ਕਿਹਾ ਕਿ ਜੇ ਪੁਲਿਸ ਅਫਸਰਾਂ ਨੂੰ ਜਿਹੜੇ ਜੀ ਉਹ ਦਬਕੇ ਮਾਰਨੇ ਜਾਂ ਉਹਨਾਂ ਨੂੰ ਆਪਣੇ ਗੁਲਾਮ ਬਣਾ ਕੇ ਰੱਖਣਾ, ਜੇ ਇਹਨੂੰ ਪ੍ਰਸ਼ਾਸਨ ਚਲਾਉਣਾ ਜਿਹੜਾ ਜੀ ਉਹ ਕਹਿ ਰਹੇ ਆ ਸੁਖਬੀਰ ਸਿੰਘ ਬਾਦਲ ਹੋਰੀ, ਤਾਂ ਉਹ ਕਹਿੰਦੇ ਜੀ ਕਿ ਇਹੋ ਜਿਹੇ ਪ੍ਰਸ਼ਾਸਨ ਮੈਂ ਨਹੀਂ ਜਿਹੜਾ ਜੀ ਉਹ ਕਰਦਾ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਫੰਡਾਂ ਦੇ ਬੰਦੋਬਸਤ ਦੀ ਗੱਲ ਸੁਖਬੀਰ ਸਿੰਘ ਬਾਦਲ ਹੋਰੀ ਕਰ ਰਹੇ ਆ, ਉਹ ਆਪਣੇ ਅੰਦਰ ਝਾਤੀ ਮਾਰ ਲੈਣ। ਉਹ ਕਹਿੰਦੇ ਕਿ ਸਰਕਾਰੀ ਬਿਲਡਿੰਗਾਂ ਗਹਿਣੇ ਧਰ ਕੇ ਸਰਕਾਰ ਜਿਹੜੀ ਜੀ ਉਹ ਚਲਾਉਂਦੇ ਰਹੇ, ਜਦੋਂ ਕਿ ਅਸੀਂ ਸਿਸਟੇਮੈਟਿਕਲੀ ਜਿਹੜਾ ਜੀ ਉਹ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਆ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਵਿਰੋਧੀ ਧਿਰਾਂ ਜਿਹੜੀਆਂ ਇਹ ਕਹਿ ਰਹੀਆਂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਅਸਤੀਫੇ ਦੀ ਗੱਲ ਅਕਾਲੀ ਦਲ ਹੀ ਉਠਾ ਰਿਹਾ। ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਅਸਤੀਫਾ ਦੇਣ ਦੀ ਕੋਈ ਜ਼ਰੂਰਤ ਨਹੀਂ ਆ। ਉਹਨਾਂ ਨੇ ਕਿਹਾ ਕਿ ਇਹ ਟੈਕਨੀਕਲ ਗੱਲ ਦਾ ਉਦੋਂ ਵੀ ਪਤਾ ਸੀਗਾ ਜਦੋਂ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਸੀ, ਤੇ ਅੱਜ ਵੀ ਜਿਹੜਾ ਜੀ ਉਹ ਪਤਾ। ਉਹਨਾਂ ਨੇ ਇਹ ਕਿਹਾ ਕਿ ਇਹ ਕੁਝ ਕਾਨੂੰਨੀ ਜਿਹੜੀਆਂ ਅੜਚਨਾਂ ਸਨ ਜਿਹਦੇ ਕਰਕੇ ਪੰਜਾਬ ਦੀ ਸਰਕਾਰ ਨੂੰ ਜਿਹੜਾ ਜੀ ਉਹ ਪੇਸ਼ ਹੋਣਾ ਪਿਆ, ਜਦੋਂ ਕਿ ਉਹਨਾਂ ਦੀ ਪੂਰੀ ਸਿੰਪਥੀ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਜੀ। ਤੇ ਅੱਗੇ ਕਠੂਏ ਦੀ ਗੱਲ ਕਰਦੇ ਹਾਂ, ਤੇ ਉਸ ਮਾਮਲੇ ਦੀ ਸੁਣਵਾਈ ਅੱਜ ਸ਼ੁਰੂ ਹੋਵੇਗੀ। ਬਿਲਕੁਲ ਜੀ, ਇਸ ਵੇਲੇ ਤੁਸੀਂ ਇਹ ਕਹਿ ਲਓ ਕਿ ਗਲੇ ਦੀ ਹੱਡੀ ਜਿਹੜਾ ਜੀ ਉਹ ਬਣ ਗਿਆ ਇਹ ਮਾਮਲਾ ਮੌਜੂਦਾ ਸਰਕਾਰ ਦਾ। ਤਕਰੀਬਨ ਸਾਰੇ ਮੁਲਕ ਭਰ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਲੋਕਾਂ ਦੇ ਵੱਲੋਂ ਮੋਮਬੱਤੀ ਮਾਰਚ, ਰੋਸ ਮਾਰਚ ਜਿਹੜੇ ਆ ਜੀ ਉਹ ਕੱਢੇ ਜਾ ਰਹੇ ਆ। ਜਿਹੜੀ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਆ ਮਹਿਬੂਬਾ ਮੁਫਤੀ, ਉਹਨੇ ਭਾਰਤੀ ਜਨਤਾ ਪਾਰਟੀ ਦੇ 2 ਵਿਵਾਦਗ੍ਰਸਤ ਮੰਤਰੀ ਲਾਲ ਸਿੰਘ ਤੇ ਚੰਦਰ ਪ੍ਰਕਾਸ਼ ਗੰਗਾ, ਇਹਦੇ ਅਸਤੀਫੇ ਜਿਹੜੇ ਆ ਜੀ ਉਹ ਪ੍ਰਵਾਨ ਕਰ ਲਿਆ। ਇਹ ਦੋਵੇਂ 1 ਮਾਰਚ ਨੂੰ ਕਠੂਆ ਦੇ ਵਿੱਚ 8 ਸਾਲ ਦੀ ਬੱਚੀ ਦੇ ਨਾਲ ਜਿਹੜਾ ਗੈਂਗ ਰੇਪ ਹੋਇਆ, ਉਹਨੂੰ ਕਤਲ ਕਰਨ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਮੰਦਿਰ ਦੇ ਪੁਜਾਰੀ ਦੇ ਭਤੀਜੇ ਤੇ ਬਾਕੀ ਜਿਹੜੇ ਮੁਲਜ਼ਮ ਸੀ, ਉਹਨਾਂ ਦੇ ਹੱਕ ਦੇ ਵਿੱਚ ਕੀਤੀ ਗਈ ਰੈਲੀ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਏ ਸੀਗੇ। ਜਦੋਂ ਸਾਰਾ ਵਿਵਾਦ ਸਾਹਮਣੇ ਆ ਗਿਆ ਤੇ ਹੁਣ ਇਹਨਾਂ ਨੂੰ ਜਿਹੜਾ ਜੀ ਉਹ ਅਸਤੀਫਾ ਦੇਣਾ ਪਿਆ ਭਾਰੀ ਦਬਾਅ ਦੇ ਹੇਠ। ਹਾਲਾਂਕਿ ਇਹ ਵੀ ਗੱਲਾਂ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ, ਲੁਕਵੀਂ ਛਿਪਵੇਂ ਤਰੀਕੇ ਨਾਲ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਕਿ ਸਾਨੂੰ ਤਾਂ ਉੱਥੋਂ ਹਾਈ ਕਮਾਂਡ ਤੋਂ ਹੁਕਮ ਸੀਗਾ ਇਹਦੇ ਵਿੱਚ ਜਾਓ, ਇਹ ਰੋਸ ਰੈਲੀ ਦੇ ਵਿੱਚ। ਇਸ ਮਾਮਲੇ ਦੀ ਸੁਣਵਾਈ ਜਿਹੜੀ ਹੈ ਜੀ ਅੱਜ ਕਠੂਆ ਦੇ ਵਿੱਚ ਸ਼ੁਰੂ ਹੋ ਰਹੀ ਆ। 8 ਜਣੇ ਇਹਦੇ ਵਿੱਚ ਮੁਲਜ਼ਮ ਬਣਾਏ ਗਏ ਆ ਔਰ ਇਹ ਦਿਲ ਕੰਬਾਊ ਮਾਮਲੇ ਦੇ ਵਿੱਚ ਇੱਕ 8 ਸਾਲਾਂ ਦੀ ਜਿਹੜੀ ਨਾਬਾਲਗ ਬੱਚੀ ਸੀਗੀ, ਉਹਨੂੰ ਇੱਕ ਮੰਦਿਰ ਦੇ ਵਿੱਚ ਕੈਦ ਕਰਕੇ 7 ਦਿਨ ਤੱਕ ਉਹਦੇ ਨਾਲ ਜਿਹੜਾ ਜੀ ਉਹ ਰੇਪ ਕੀਤਾ ਜਾਂਦਾ ਰਿਹਾ। ਬਾਅਦ ਦੇ ਵਿੱਚ ਉਹਦੀ ਹੱਤਿਆ ਕਰ ਦਿੱਤੀ ਜਿਹੜੀ ਉਹ ਗਈ। ਜਿਹੜੇ ਮੁਲਜ਼ਮਾਂ ਦੇ ਵਿੱਚ ਇੱਕ ਸ਼ਾਮਲ ਨਾਬਾਲਗ ਦੇ ਵਿਰੁੱਧ ਵੱਖਰੀ ਚਾਰਜਸ਼ੀਟ ਜਿਹੜੀ ਹੈ ਜੀ ਉਹ ਦਾਇਰ ਕੀਤੀ ਜਾਊਗੀ। ਕਠੂਆ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਅਨੁਸਾਰ ਜਿਹੜੇ ਜੀ ਇਹਦੇ ਵਾਸਤੇ ਸੁਣਵਾਈ ਲਈ ਅਦਾਲਤ ਨੂੰ ਜਿਹੜਾ ਜੀ ਅੱਜ ਭੇਜਿਆ ਜਾਊਗਾ। 7 ਜਣਿਆਂ ਦੇ ਨਾਮ ਇਹਦੇ ਵਿੱਚ ਸ਼ਾਮਲ ਨੇ। ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਇੱਕ ਨਾਬਾਲਗ ਦੇ ਵਿਰੁੱਧ ਬਲਾਤਕਾਰ ਦੀ ਸੁਣਵਾਈ ਫਿਲਹਾਲ ਰੋਕੀ ਆ ਔਰ ਇਹਨੂੰ ਜੁਵੇਨਾਈਲ ਕੋਰਟ ਜਿਹੜਾ ਜੀ ਉਹਨੂੰ ਭੇਜਿਆ ਜਾਊਗਾ। ਕ੍ਰਾਈਮ ਬ੍ਰਾਂਚ ਦੇ ਵੱਲੋਂ ਚਾਰਜਸ਼ੀਟ ਜਿਹੜੀ ਤਿਆਰ ਕੀਤੀ ਗਈ ਆ, ਉਹਦੇ ਵਿੱਚ ਬੱਕਰਵਾਲ ਫਿਰਕੇ ਦੀ ਲੜਕੀ ਜਿਹੜੀ ਹੈ ਜੀ ਉਹਨੂੰ ਇੱਕ ਯੋਜਨਾਬੱਧ ਢੰਗ ਦੇ ਨਾਲ ਪਹਿਲਾਂ ਕਿਡਨੈਪ ਕੀਤਾ ਗਿਆ, ਫਿਰ ਉਹਨਾਂ ਰੇਪ ਜਿਹੜਾ ਜੀ ਉਹ ਕੀਤਾ ਗਿਆ, ਬਾਅਦ ਚ ਉਹਨੂੰ ਮਾਰ ਦਿੱਤਾ ਗਿਆ ਤਾਂ ਕਿ ਇਹ ਲੋਕ ਖੌਫਜ਼ਦਾ ਹੋ ਕੇ ਇਸ ਇਲਾਕੇ ਨੂੰ ਜਿਹੜਾ ਜੀ ਉਹ ਛੱਡ ਜਾਣ। ਇਸ ਕੇਸ ਦੇ ਵਿੱਚ ਮੰਦਿਰ ਦੇ ਪੁਜਾਰੀ ਨੂੰ ਘਟਨਾ ਦਾ ਮੁੱਖ ਸਾਜ਼ਿਸ਼ਕਾਰ ਜਿਹੜਾ ਜੀ ਉਹ ਦੱਸਿਆ ਗਿਆ। ਪੁਜਾਰੀ ਸਾਂਝੀ ਰਾਮ, ਉਹਦਾ ਮੁੰਡਾ ਵਿਸ਼ਾਲ ਜੰਗੋਤਰਾ ਉਰਫ ਸ਼ਾਮਾ, ਪੁਜਾਰੀ ਦਾ ਨਾਬਾਲਗ ਭਤੀਜਾ SPO ਦੀਪਕ ਖਜੂਰੀਆ, ਸੁਰਿੰਦਰ ਵਰਮਾ, ਉਹਦਾ ਇੱਕ ਦੋਸਤ ਪ੍ਰਵੇਸ਼ ਕੁਮਾਰ ਉਰਫ ਮੰਨੂ, ਤੋਂ ਇਲਾਵਾ 2 ਪੁਲਿਸ ਵਾਲੇ ਮੁਲਾਜ਼ਮ ਜਿਹੜੇ ਜੀ ਸਬ ਇੰਸਪੈਕਟਰ ਆਨੰਦ ਦੱਤਾ, ਹੈੱਡ ਕਾਂਸਟੇਬਲ ਸਿਲਕਰਾਜ, ਜਿਹੜੇ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਸੀਗੇ। ਉਹਨਾਂ ਨੂੰ ਵੀ ਬਾਅਦ ਚ ਦੋਸ਼ੀ ਜਿਹੜਾ ਜੀ ਪਾਇਆ ਗਿਆ। ਉਹਨਾਂ ਦੇ ਨਾਮ ਦੋਸ਼ ਪੱਤਰ ਦੇ ਵਿੱਚ ਸ਼ਾਮਲ ਹੈ। ਹੌਲਦਾਰ ਤੇ ਸਬ ਇੰਸਪੈਕਟਰ ਦੇ ਉੱਤੇ ਮਾਮਲੇ ਨੂੰ ਰਫਾ ਦਫਾ ਕਰਨ ਲਈ 4 ਲੱਖ ਰੁਪਏ ਰਿਸ਼ਵਤ ਲੈਣ ਦਾ ਜਿਹੜਾ ਜੀ ਉਹ ਦੋਸ਼ ਹੈ ਔਰ ਇਹਨਾਂ ਨੇ ਘਟਨਾ ਦੇ ਅਹਿਮ ਸਬੂਤ ਜਿਹੜੇ ਜੀ ਉਹ ਖਤਮ ਕਰ ਦਿੱਤੇ ਸੀਗੇ। ਇਹ ਬੜੀ ਇੱਕ ਅਹਿਮ ਕੜੀ ਜਿਹੜੀ ਹੈ ਜੀ ਇਹ ਓਵਰਆਲ ਸਾਰੇ ਕੇਸ ਦੇ ਵਿੱਚ ਰਹੂਗੀ। ਇਹਨਾਂ 2 ਪੁਲਿਸ ਵਾਲਿਆਂ ਦੀ ਸ਼ਮੂਲੀਅਤ ਤੇ ਉਹਨਾਂ ਦੇ ਵੱਲੋਂ ਸਬੂਤ ਬਹੁਤੇ ਜਿਹੜੇ ਜੀ ਉਹ ਖਤਮ ਕਰ ਦਿੱਤੇ ਜਾਣੇ। ਜੀ ਜੀ। ਤੇ ਅੱਗੇ ਪਟਿਆਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਕਹਿੰਦੇ ਲਾਗਲੇ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਟੀਚਰਾਂ ਨੇ ਸਰਕਾਰ ਨੂੰ ਮੰਗਾਇਆ। ਬਿਲਕੁਲ ਜੀ, ਇਹ ਅਧਿਆਪਕ ਐਕਚੁਅਲੀ ਜਿਹੜਾ ਜੀ ਮੋਤੀ ਮਹਿਲ
ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਰਿਹਾਇਸ਼, ਉਹਨੂੰ ਘੇਰਨਾ ਚਾਹੁੰਦੇ ਸੀਗੇ। ਪ੍ਰਸ਼ਾਸਨ ਨੇ ਇਹਨਾਂ ਅਧਿਆਪਕਾਂ ਦੀਆਂ ਜਥੇਬੰਦੀਆਂ ਜਿਹੜੀਆਂ ਸੀਗੀਆਂ, ਇਹ 21 ਅਧਿਆਪਕ ਜਥੇਬੰਦੀਆਂ ਸੀਗੀਆਂ ਜੀ ਵੱਖੋ ਵੱਖਰੀਆਂ, ਜਿਨ੍ਹਾਂ ਨੇ ਸਾਂਝੇ ਤੌਰ ਦੇ ਉੱਤੇ ਇਹ ਰੋਸ ਮਾਰਚ ਜਿਹੜਾ ਜੀ ਉਹ ਕਰਨਾ ਸੀ, ਉਹਨਾਂ ਨੂੰ ਮਨਾ ਲਿਆ। ਔਰ ਮਨਾ ਇਸ ਤਰੀਕੇ ਦੇ ਨਾਲ ਲਿਆ ਕਿ ਤੁਸੀਂ ਜਿਹੜਾ ਜੀ ਇਸ ਪਾਸੇ ਵੱਲ ਨੂੰ ਨਹੀਂ ਜਾਓਗੇ, ਮੋਤੀ ਮਹਿਲ ਵੱਲ ਨੂੰ, ਤੁਹਾਨੂੰ ਜਗ੍ਹਾ ਜਿਹੜੀ ਹੈ ਜੀ ਉਹ ਪ੍ਰੋਵਾਈਡ ਕਰ ਦਿੱਤੀ ਜਾਂਦੀ ਹੈ। ਭਾਦਸੋਂ ਰੋਡ ਦੇ ਉੱਤੇ ਪਿੰਡ ਜੱਸੋਵਾਲ ਪਿੰਡ ਹੈ, ਉਹਦੀ ਗਰਾਊਂਡ ਜਿਹੜੀ ਉਹ ਦੇ ਦਿੱਤੀ ਗਈ। ਇੱਥੇ ਬਹੁਤ ਵੱਡੀ ਇਕੱਠ ਜਿਹੜਾ ਸੀਗਾ ਜੀ ਉਹ ਅਧਿਆਪਕਾਂ ਦਾ ਹੋਇਆ। ਪੂਰੇ ਪੰਜਾਬ ਦੇ ਵਿੱਚੋਂ 21 ਜਿਹੜੀਆਂ ਟੀਚਰਸ ਜਿਹੜੀਆਂ ਐਸੋਸੀਏਸ਼ਨਸ ਨੇ, ਉਹਨਾਂ ਦੇ ਵੱਖੋ ਵੱਖਰੇ ਝੰਡਿਆਂ ਦੇ ਥੱਲੇ ਇੱਕ ਜਗ੍ਹਾ ਦੇ ਉੱਤੇ ਇਕੱਤਰ ਹੋਏ ਇਹ ਜਿਹੜੇ ਟੀਚਰ ਸੀਗੇ ਜੀ, ਉਹਨਾਂ ਨੇ ਆਪਣੀ ਇਕਜੁੱਟਤਾ ਜਿਹੜੀ ਹੈ ਜੀ ਉਹ ਇੱਥੇ ਦਿਖਾਈ। 7 ਸਾਲ ਦੀ ਡਿਊਟੀ ਵਾਲੇ ਟੀਚਰਸ ਨੂੰ ਜਬਰੀ ਤਬਦੀਲ ਕਰਨਾ, ਦੂਰ ਦਰਾਡੇ ਸੇਵਾਵਾਂ ਜਿਹੜੀਆਂ ਜੀ ਉਹ ਦੇ ਰਹੇ ਨਵੇਂ ਅਧਿਆਪਕਾਂ ਦੇ ਉੱਤੇ 3 ਸਾਲ ਤੋਂ ਪਹਿਲਾਂ ਬਦਲੀ ਨਾ ਹੋਣ ਦੀ ਸ਼ਰਤ ਲਾਉਣਾ, ਜਿਹੜੀਆਂ ਤਰਕ ਸੰਗਤ ਪਾਠਕ੍ਰਮ ਹੈ, ਜਿਹੜੀਆਂ ਕਿਤਾਬਾਂ ਨੇ, ਉਹਨਾਂ ਦੀ ਜਗ੍ਹਾ ਦੇ ਉੱਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਲਾਗੂ ਕਰਕੇ ਹਜ਼ਾਰਾਂ ਅਧਿਆਪਕਾਂ ਨੂੰ ਸਕੂਲਾਂ ਵਿੱਚੋਂ ਕੱਢਣਾ, ਮਿਡਲ ਸਕੂਲਾਂ ਦੇ ਵਿੱਚੋਂ ਪੰਜਾਬੀ, ਹਿੰਦੀ, ਡਰਾਇੰਗ ਤੇ ਸਰੀਰਕ ਸਿੱਖਿਆ ਦੀਆਂ ਹਜ਼ਾਰਾਂ ਅਸਾਮੀਆਂ ਖਤਮ ਕਰਨਾ, ਪ੍ਰਾਇਮਰੀ ਸਕੂਲਾਂ ਦੇ ਵਿੱਚ ਟੀਚਰ ਸਣੇ ਹੋਰ ਜਿਹੜੀਆਂ ਅਸਾਮੀਆਂ ਨੇ, ਇੱਦਾਂ ਦੇ ਮਸਲੇ ਜਿਹੜੇ ਸੀਗੇ ਜੀ ਉਹ ਰੈਲੀ ਦੇ ਵਿੱਚ ਉਠਾਏ ਗਏ। ਐਕਚੁਅਲੀ ਇੱਕ ਵਾਰੀ ਜਿਹੜਾ ਸੀਗਾ ਜੀ ਉਹ ਮਾਹੌਲ ਖਰਾਬ ਵੀ ਹੋਣ ਲੱਗਿਆ ਜਦੋਂ ਉਹਨਾਂ ਨੂੰ ਪ੍ਰਸ਼ਾਸਨ ਨੇ ਇਹ ਗੱਲ ਕਹੀ ਕਿ ਅਸੀਂ ਤੁਹਾਡਾ ਸੁਨੇਹਾ ਜਿਹੜਾ ਜੀ ਉਹ ਪਹੁੰਚਾ ਦਿਆਂਗੇ ਮੁੱਖ ਮੰਤਰੀ ਤੱਕ। ਉਹਨਾਂ ਇਹ ਜਿਹੜੇ ਸਾਰੇ ਸੀਗੇ ਜੀ ਇਸ ਗੱਲ ਤੋਂ ਭੜਕ ਗਏ ਔਰ ਇਹ ਗੱਲ ਆਖੀ ਕਿ ਉਹ ਇੱਥੋਂ ਹੁਣ ਮਾਰਚ ਕਰਦਿਆਂ ਹੋਇਆ ਸ਼ਹਿਰ ਵੱਲ ਨੂੰ ਜਿਹੜਾ ਜੀ ਉਹ ਤੁਰ ਪੈਣਗੇ, ਕਿਉਂਕਿ ਇਕੱਠ ਬਹੁਤ ਵੱਡਾ ਸੀਗਾ। ਇਸ ਕਰਕੇ ਪ੍ਰਸ਼ਾਸਨ ਨੇ ਇੰਨੀ ਕੁ ਸਿਆਣਪ ਕੀਤੀ ਕਿ ਉਹਨਾਂ ਨੇ ਆਪਣਾ ਫੈਸਲਾ ਤੁਰੰਤ ਵਾਪਸ ਲਿਆ ਔਰ SDM ਜਿਹੜੇ ਸੀਗੇ ਜੀ ਉਹ ਉੱਥੇ ਪਹੁੰਚੇ ਔਰ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਇਹਨਾਂ ਟੀਚਰਸ ਨੂੰ ਜਿਹੜਾ ਜੀ ਉਹ ਕਿਹਾ ਕਿ 27 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਇਹਨਾਂ ਦੀ ਮੀਟਿੰਗ ਜਿਹੜੀ ਆ ਜੀ ਉਹ ਕਰਵਾਉਣਗੇ, ਫੇਰ ਜਾ ਕੇ ਇਹ ਕਿਤੇ ਜਿਹੜਾ ਜੀ ਉਹ ਸ਼ਾਂਤ ਹੋਏ। ਪਰ ਜਿਸ ਕਿਸਮ ਦੇ ਨਾਲ ਇਹਨਾਂ ਨੇ ਇਕਜੁੱਟਤਾ ਜਿਹੜੀ ਹੈ ਜੀ ਉਹ ਸ਼ੋਅ ਕੀਤੀ ਹੈ 21 ਟੀਚਰਸ ਐਸੋਸੀਏਸ਼ਨ ਨੇ, ਇੱਕ ਤਾਂ ਮੀਟਿੰਗ ਜਿਹੜੀ ਹੈ ਜੀ ਇਹਨਾਂ ਨੂੰ ਕਰਵਾਉਣੀ ਪਊਗੀ ਮੁੱਖ ਮੰਤਰੀ ਹੋਰਾਂ ਦੇ ਨਾਲ, ਨਹੀਂ ਕਰਵਾਉਂਦੇ ਤਾਂ ਫਿਰ ਇਹਨਾਂ ਜ਼ਰੂਰ ਹੈ ਜੀ ਕਿ ਸ਼ਾਇਦ ਇਹ ਆਪਣਾ ਜਿਹੜਾ ਰੋਸ ਹੈ ਪ੍ਰਗਟ ਕਰ ਰਹੇ ਉਹਨੂੰ ਇਹ ਹੋਰ ਪ੍ਰਚੰਡ ਕਰਨਗੇ। ਐਡੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਇੱਕ ਸੁਨੇਹਾ ਤਾਂ ਜਿਹੜਾ ਜੀ ਉਹ ਦੇ ਗਏ ਕਿ ਉਹ ਲੰਬੀ ਲੜਾਈ ਲੜਨ ਦੇ ਰੌਂ ਦੇ ਵਿੱਚ ਜਾ ਪਏ ਜੀ। ਅੱਗੇ ਗੱਲ ਕਰਦੇ ਆ ਜੀ, ਇਰਾਕ ਦੇ ਵਿੱਚ ਕਤਲ ਕੀਤੇ ਗਏ ਪੰਜਾਬੀਆਂ ਦੀ, ਜਿਹੜੇ ਮੁੰਡੇ ਨੇ ਆਣ ਕੇ ਦੱਸਿਆ ਸੀ ਹਰਜੀਤ ਮਸੀਹ ਨੇ, ਉਸਨੇ ਕਿਹਾ ਕਿ ਮੇਰੇ ਤੋਂ ਕੇਸ ਵਾਪਸ ਲਵੋ। ਮੇਰੀ ਗੱਲ ਤੇ ਬਿਲਕੁਲ ਸੱਚ ਨਿਕਲੀ ਹੈ। ਬਿਲਕੁਲ ਜੀ, ਇਹ ਹੈਰਾਨੀ ਵਾਲੀ ਗੱਲ ਹੈ ਕਿ ਦੇਖੋ ਪਹਿਲੀ ਤਾਂ ਗੱਲ ਸਰਕਾਰ ਜਿਹੜੀ ਸੀ ਉਹ ਕਿੰਨੀ ਦੇਰ ਮੂਰਖ ਬਣਾਉਂਦੀ ਰਹੀ ਇਹਨਾਂ ਪਰਿਵਾਰਾਂ ਨੂੰ। ਉਹ ਵਿਚਾਰੇ ਇਸ ਆਸ ਦੇ ਵਿੱਚ ਰਹੇ ਕਿ ਖੌਰੇ ਉਹਨਾਂ ਦੇ ਘਰ ਦੇ ਜਿਹੜੇ ਆ ਜੀ ਉਹ ਜਿਉਂਦੇ ਆ, ਜਦੋਂ ਕਿ ਜਿਹੜਾ ਇਹ ਹਰਜੀਤ ਮਸੀਹ ਨਾਮ ਦਾ ਜਿਹੜਾ ਵਿਅਕਤੀ ਸੀਗਾ ਉਹ 13 ਜੂਨ 14 ਨੂੰ ਉਸ ਹੌਲਨਾਕ ਸਮੇਂ ਨੂੰ ਯਾਦ ਕਰਦੇ ਆ ਅੱਜ ਵੀ ਜਿਹੜਾ ਜੀ ਉਹ ਚੁੱਪ ਗੜੁੱਪ ਹੋ ਜਾਂਦਾ। ਘਰ ਦੀਆਂ ਤੰਗੀਆਂ ਤੁਰਸ਼ੀਆਂ ਦੇ ਕਰਕੇ ਇਰਾਕ ਤੇ ਹਰਜੀਤ ਮਸੀਹ ਨੂੰ ਇਹ ਅੰਦਾਜ਼ਾ ਨਹੀਂ ਸੀਗਾ ਜੀ ਕਿ ਅਰਬ ਮੁਲਕਾਂ ਦੇ ਵਿੱਚ ਉਹਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਸਾਹਮਣੇ ਆਉਣਗੀਆਂ ਜਿਹੜੀਆਂ ਕਿ ਉਹਨੂੰ ਉਮਰ ਭਰ ਜਿਹੜਾ ਉਹ ਸਤਾਉਂਦੀਆਂ ਰਹਿਣਗੀਆਂ, ਉਹਨੂੰ ਜਿਉਣ ਨਹੀਂ ਦੇਣਗੀਆਂ। ਪਰ ਇੰਨਾ ਸੀਗਾ ਕਿ ਮੌਤ ਦੇ ਮੂੰਹ ਦੇ ਵਿੱਚੋਂ ਬਚ ਕੇ ਆਇਆ ਇਹ ਹਰਜੀਤ ਮਸੀਹ ਜਿਹੜਾ ਸੀਗਾ, ਉਹਨੇ ਆ ਕੇ ਇੱਥੇ ਕਈ ਸਾਲ ਪਹਿਲਾਂ, ਐਕਚੁਅਲੀ ਇਹ ਬਟਾਲਾ ਡਿਸਟ੍ਰਿਕਟ ਦੇ ਅਧੀਨ ਆਉਂਦਾ ਇੱਕ ਕਸਬਾ ਕਾਲਾ ਅਫਗਾਨਾ, ਉੱਥੋਂ ਦਾ ਜਿਹੜਾ ਜੀ ਉਹ ਰਹਿਣ ਵਾਲਾ ਹੈ। ਉਹਨੇ ਇਹ ਗੱਲ ਆ ਕੇ ਇੱਥੇ ਦੱਸੀ ਸੀਗੀ ਕਿ ਜਿਹੜੇ ਇਹ 39 ਭਾਰਤੀ ਸੀਗੇ ਇਹਨਾਂ ਨੂੰ ਗੋਲੀਆਂ ਮਾਰ ਕੇ ਆਈਸਿਸ ਦੇ ਜਿਹੜੇ ਅੱਤਵਾਦੀ ਸੀ ਉਹਨਾਂ ਨੇ ਮਾਰ ਦਿੱਤਾ ਸੀਗਾ ਔਰ ਉਹਦਾ ਇਹ ਕਹਿਣਾ ਸੀ ਕਿ ਕੁਝ ਡੈਡ ਬੋਡੀਜ਼ ਉਹਦੇ ਉੱਤੇ ਆ ਕੇ ਡਿੱਗ ਪਈਆਂ ਤੇ ਜਿਹਦੇ ਕਰਕੇ ਉਹ ਜਿਹੜਾ ਜੀ ਉਹ ਬਚ ਗਿਆ। ਇਹਨੂੰ ਬਜਾਏ ਇਹਦੇ ਕਿ ਇਹਦੀ ਗੱਲ ਦੇ ਉੱਤੇ ਉਦੋਂ ਜਿਹੜਾ ਜੀ ਉਹ ਯਕੀਨ ਕੀਤਾ ਜਾਂਦਾ, ਹਰਜੀਤ ਮਸੀਹ ਨੂੰ ਉਲਟਾ ਜਿਹੜਾ ਸੀਗਾ ਜੀ ਉਹ ਝੂਠੇ ਕੇਸਾਂ ਦੇ ਵਿੱਚ ਜਿਹੜਾ ਜੀ ਉਹ ਫਸਾ ਦਿੱਤਾ ਜੀ। ਉਹਨੇ ਜਿਹੜਾ ਜੀ 2 ਵਾਰ ਉਹਨੇ ਮੌਤ ਨੂੰ ਨੇੜੇ ਤੋਂ ਦੇਖਿਆ ਜੀ। ਇੱਕ ਵਾਰੀ ਤਾਂ ਪੁਲਿਸ ਦੇ ਵੱਲੋਂ ਇੱਕ ਝੂਠੇ ਕੇਸ 'ਚ ਫਸਾਏ ਹਰਜੀਤ ਮਸੀਹ ਨੇ ਜਿਹੜਾ ਸੀਗਾ ਜੀ ਉਹ ਹੌਲਨਾਕ ਟਾਈਮ ਜਿਹੜਾ ਜੀ ਉਹ ਯਾਦ ਕੀਤਾ। ਹੁਣ ਜਿਹੜਾ ਜੀ ਉਹ ਇਹ ਕਹਿੰਦਾ ਕਿ ਜਦੋਂ ਜਿਹੜਾ ਇਹਨੂੰ ਪਾਰਲੀਮੈਂਟ ਦੇ ਵਿੱਚ ਮੰਨ ਲਿਆ ਗਿਆ ਕਿ ਉੱਥੇ ਜਿਹੜੇ ਜੀ ਮਾਰ ਦਿੱਤੇ ਗਏ ਨੇ, ਫਿਰ ਉਹਦੇ ਉੱਤੇ ਜਿਹੜੇ ਕੇਸ ਪਾਏ ਗਏ ਆ
ਉਹ ਕਿਉਂ ਪਾਏ ਗਏ ਆ। ਉਹ ਇਹ ਕਹਿੰਦਾ ਕਿ ਖੁਫੀਆ ਏਜੰਸੀਆਂ ਕਈ ਮਹੀਨੇ ਉਹਨੂੰ ਦਿੱਲੀ, ਗੁੜਗਾਉਂ ਤੇ ਨੋਇਡਾ ਦੇ ਵਿੱਚ ਜਿਹੜੀਆਂ ਦੀ ਉਹ ਰੱਖ ਛੱਡਿਆ ਉਹਨੂੰ, ਔਰ ਉਹਨੂੰ ਉਲਟਾ ਜਿਹੜਾ ਸੀਗਾ ਜੀ ਉਹ ਕੇਸਾਂ ਦੇ ਵਿੱਚ ਫਸਾ ਦਿੱਤਾ ਗਿਆ ਕਿਉਂਕਿ ਉਹਨੇ ਸੱਚ ਬੋਲਿਆ ਸੀਗਾ ਜੀ। ਉਹ ਇਹ ਕਹਿੰਦਾ ਹੈ ਕਿ ਜੇ ਹੁਣ ਸਰਕਾਰ ਮੰਨ ਵੀ ਗਈ ਆ ਕਿ ਉਹਨਾਂ ਦੀਆਂ ਡੈੱਡ ਬੋਡੀਜ਼ ਵੀ ਜਿਹੜੀਆਂ ਇੱਕੋ ਜਗ੍ਹਾ ਦਫਨਾਈਆਂ ਗਈਆਂ ਸੀਗੀਆਂ, ਉਹ ਕਹਿੰਦਾ ਕਿ ਇਹ ਸਿਰਫ ਔਰ ਸਿਰਫ ਜਿਹੜੇ ਕੁਝ ਸਰਕਾਰੀ ਧਿਰਾਂ ਨੇ ਮੇਰੀ ਗੱਲ ਨੂੰ ਇਸ ਕਰਕੇ ਗਲਤ ਕਹਿ ਰਹੀਆਂ ਨੇ ਕਿ ਉਹਨਾਂ ਕੋਲੇ ਪਿਛਲੇ 3 ਸਾਲਾਂ ਦਾ ਕੋਈ ਜਵਾਬ ਜਿਹੜਾ ਜੀ ਉਹ ਨਹੀਂ ਹੈਗਾ, ਜਿਹਦੇ ਕਰਕੇ ਮੇਰੇ ਉੱਤੇ ਦੋਸ਼ ਲਾ ਕੇ ਮੈਨੂੰ ਵੱਖੋ ਵੱਖਰੇ ਕੇਸਾਂ ਦੇ ਵਿੱਚ ਜਿਹੜਾ ਜੀ ਉਹ ਫਸਾਇਆ ਹੈ। ਬਿਲਕੁਲ, ਜੇ ਉਹਨੇ ਕਦੀ ਵੀ ਨਹੀਂ ਸੋਚਿਆ ਹੋਊਗਾ ਮੈਂ ਆਪਣੇ ਦੇਸ਼ ਵਾਪਸ ਜਿੰਦਾ ਜਾਊਂਗਾ ਤੇ ਮੇਰੇ ਉੱਤੇ ਕੇਸ ਹੋਣਗੇ। ਤੇ ਅੱਗੇ ਅਰਬ ਕੰਟਰੀਆਂ ਦੀ ਜੇ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਔਰਤਾਂ ਫਸੀਆਂ ਹੋਈਆਂ ਨੇ। ਕਦੀ ਸਾਊਦੀ ਅਰਬ ਦੇ ਵਿੱਚ ਪੰਜਾਬ ਦੀਆਂ ਗਰੀਬ ਔਰਤਾਂ ਨੂੰ ਵੇਚਣ ਦੀਆਂ ਜਿਹੜੀਆਂ ਦੀ ਇਹ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਨੇ। ਗਰੀਬ ਘਰਾਂ ਦੇ ਲੋਕ ਜਿਹੜੇ ਨੇ ਜੀ ਇੱਥੇ ਕਿਉਂਕਿ ਮਹਿੰਗਾਈ ਹੋ ਗਈ, ਰੋਟੀ ਪਾਣੀ ਤੁਰਦਾ ਨਹੀਂ, ਮਾੜੇ ਹਾਲਾਤਾਂ ਦੇ ਵਿੱਚ ਉਹ ਸੋਚਦੇ ਆ ਕਿ ਜ਼ਿੰਦਗੀ ਦੀ ਤੋੜ ਤੋੜਨ ਦੇ ਵਾਸਤੇ ਸ਼ਾਇਦ ਇੱਥੇ ਜਿਹੜਾ ਦੀ ਸਾਨੂੰ ਨੌਕਰੀ ਮਿਲ ਜੂਗੀ, ਜਿਹਦੇ ਕਰਕੇ ਅਰਬ ਕੰਟਰੀਜ਼ ਨੂੰ ਇਹ ਜਿਹੜੀਆਂ ਗਰੀਬ ਘਰਾਂ ਦੀਆਂ ਔਰਤਾਂ ਨੇ ਉਡਾ ਰਹੀਆਂ ਨੇ। ਪਿਛਲੇ ਕੁਝ ਸਾਲਾਂ ਤੋਂ ਦੁਆਬੇ ਦੇ ਬਹੁਤੇ ਘਰਾਂ ਦੀਆਂ ਮਾਫ਼ ਕਰਨਾ ਜਿਹੜੀਆਂ ਔਰਤਾਂ ਨੇ ਉਹ ਆਪਣੇ ਘਰ ਦੇ ਚੁੱਲ੍ਹੇ ਚੌਂਕੇ ਬਲਦੇ ਰੱਖਣ ਦੇ ਵਾਸਤੇ ਤੇ ਆਪਣੇ ਬੱਚਿਆਂ ਦੇ ਫਿਊਚਰ ਦੇ ਵਾਸਤੇ ਜਿਹੜਾ ਜੀ ਕਰਜ਼ੇ ਚੁੱਕ ਕੇ ਉਹ ਅਰਬ ਦੇਸ਼ਾਂ ਵੱਲ ਨੂੰ ਗਈਆਂ ਜੀ। ਪਰ ਜੋ ਕੁਛ ਉਹਨਾਂ ਦੇ ਹਾਲਾਤ ਉੱਥੇ ਬਣ ਰਹੇ ਨੇ, ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ, ਉਹ ਬੜੀਆਂ ਲੂ ਕੰਡੇ ਜਿਹੜੀਆਂ ਦੀ ਉਹ ਖੜੀਆਂ ਕਰਨ ਵਾਲੀਆਂ ਨੇ। ਇਹਨਾਂ ਗਰੀਬ ਔਰਤਾਂ ਨੂੰ ਏਜੰਟ ਜਿਹੜੇ ਨੇ ਉਹ ਵਿਦੇਸ਼ਾਂ ਦੇ ਸਬਜ਼ ਬਾਗ ਦਿਖਾਉਂਦੇ ਨੇ ਤੇ ਗਰੀਬੀ ਕੱਟਣ ਦੇ ਸੁਪਨੇ ਜਿਹੜੇ ਜੀ ਉਹ ਦਿਖਾਉਂਦੇ ਆ, ਔਰ ਇਹ ਉਹਨਾਂ ਦੇ ਜਾਲ ਦੇ ਵਿੱਚ ਜਿਹੜੀਆਂ ਦੀ ਉਹ ਫਸ ਜਾਂਦੀਆਂ ਨੇ। ਦੁਆਬੇ ਦੇ ਵਿੱਚ ਜਿਹੜੀਆਂ ਵੀ ਔਰਤਾਂ ਸਾਊਦੀ ਅਰਬ ਗਈਆਂ ਨੇ ਉਹ ਨਰਕ ਭਰੀ ਜ਼ਿੰਦਗੀ ਬਤੀਤ ਕਰਕੇ ਆਈਆਂ ਨੇ। ਉਹ ਕਹਿੰਦੀਆਂ ਨੇ ਕਿ ਮੁੰਬਈ ਬੈਠਾ ਇੱਕ ਟਰੈਵਲ ਏਜੰਟ ਪੰਜਾਬ ਤੋਂ ਔਰਤਾਂ ਨੂੰ ਖਰੀਦਦਾ ਤੇ ਉੱਥੇ ਬਕਾਇਦਾ ਤੌਰ ਦੇ ਉੱਤੇ ਵੇਚਿਆ ਜਾਂਦਾ ਅਰਬ ਕੰਟਰੀ ਦੇ ਵਿੱਚ। ਹੁਸ਼ਿਆਰਪੁਰ ਦਾ ਇੱਕ ਪਿੰਡ ਹੈ ਜੀ ਭੁੰਗਰਨੀ, ਇੱਥੋਂ ਦੀ 30 ਸਾਲਾ ਇੱਕ ਜਿਹੜੀ ਔਰਤ ਹੈ ਉਹ ਦੱਸਦੀ ਹੈ ਕਿ ਮੈਨੂੰ ਇਹ ਨਹੀਂ ਸੀ ਪਤਾ ਕਿ ਇੱਕ ਦਿਨ ਮੇਰੀ ਸਹੇਲੀ ਵਾਂਗੂ ਮੇਰੇ ਵੀ ਸੁਪਨੇ ਜਿਹੜੇ ਆ ਜੀ ਉਹ ਚਕਨਾਚੂਰ ਹੋ ਜਾਣੇ ਆ। ਪਿੰਡ ਦੇ ਵਿੱਚ ਦਿਹਾੜੀ ਦੱਪਾ ਕਰਕੇ ਗੁਜ਼ਾਰਾ ਕਰਨ ਵਾਲੀ ਇਹ ਔਰਤ ਜਿਹੜੀ ਹੈ ਜੀ ਉਹ ਕਹਿੰਦੀ ਕਿ ਉਹਦੀ ਮੁਲਾਕਾਤ ਇੱਕ ਕੁੜੀ ਨਾਲ ਹੋਈ ਜਿਹਨੇ ਉਹਨੂੰ ਸਾਊਦੀ ਅਰਬ ਦੇ ਵਿੱਚ ਜਿਹੜੇ ਦੀ ਜਾਣ ਦੇ ਸੁਪਨੇ ਦਿਖਾਏ। ਉਹ ਉੱਥੇ ਜਾ ਕੇ ਗੁਲਾਮ ਹੋ, ਕੋਰੀ ਚਿੱਟੀ ਅਨਪੜ੍ਹ ਇਹ ਔਰਤ ਜਿਹੜੀ ਹੈ ਜੀ ਉਹ ਕਹਿੰਦੀ ਹੈ ਕਿ ਉਹਦਾ ਪਾਸਪੋਰਟ ਵੀ ਉਹਦੀ ਸਹੇਲੀ ਨੇ ਬਣਾ ਕੇ ਜਿਹੜਾ ਉਹ ਦਿੱਤਾ ਸੀਗਾ। 3 ਬੱਚਿਆਂ ਦੀ ਮਾਂ ਜਿਹੜੀ ਜੀ ਇਹ ਉਹਦਾ ਪਤੀ ਜਿਹੜਾ ਫੈਕਟਰੀ ਦੇ ਵਿੱਚ ਸਫਾਈ ਦਾ ਕੰਮ ਕਰਦਾ, ਉਹਨੂੰ ਇੱਕ ਅੱਖ ਤੋਂ ਦਿਨ ਦੇ ਵੇਲੇ ਜਿਹੜਾ ਜੀ ਉਹ ਦੀਦਾ ਨੀਗਾ, ਜਿਹਦੇ ਕਰਕੇ ਇਹ ਚਾਹੁੰਦੀ ਸੀਗੀ ਕਿ ਉਹਦੇ ਘਰ ਦੇ ਵਿੱਚ ਉਹ ਵੀ ਆਪਣਾ ਕੋਈ ਯੋਗਦਾਨ ਜਿਹੜਾ ਜੀ ਉਹ ਪਾ ਸਕੇ। ਉਹ ਕਹਿੰਦੀ ਕਿ 1000 ਰਿਆਲ ਉਹਨੂੰ ਮਹੀਨੇ ਦਾ ਦਿੱਤਾ ਜਾਊਗਾ। ਅਰਬ ਦੇ ਕੋਲੇ ਸਾਊਦੀ ਅਰਬ ਦੇ ਵਿੱਚ ਜਿਹੜਾ ਜੀ ਉਹਨੂੰ ਛੱਡਿਆ ਗਿਆ। ਘਰ ਦੇ ਵਿੱਚ ਸਾਫ਼ ਸਫਾਈ ਜਿਹੜੀ ਜੀ ਉਹ ਕਰਨੀ ਹੋਊਗੀ। ਉਹ ਕਹਿੰਦੀ ਕਿ 15 ਦਿਨਾਂ ਤੱਕ ਇੱਕ ਪਰਿਵਾਰ ਦੇ ਕੋਲੇ ਉਹਨੂੰ ਸਹੀ ਸਲਾਮਤ ਰੱਖਿਆ ਗਿਆ। ਉਸ ਤੋਂ ਬਾਅਦ ਉਹਦਾ ਫੋਨ ਜਿਹੜਾ ਸੀ ਉਹ ਬੰਦ ਕਰ ਦਿੱਤਾ ਗਿਆ। ਉਹ ਕਹਿੰਦੀ ਕਿ 3 ਮੰਜ਼ਿਲਾ ਘਰ ਦੇ ਵਿੱਚ ਮੈਂ ਰਹੀ ਤੇ ਉਸ ਘਰ ਦੇ ਵਿੱਚ ਵਿਅਕਤੀਆਂ ਦੀਆਂ 5-6 ਔਰਤਾਂ ਸੀਗੀਆਂ, 7-8 ਬੱਚੇ ਸੀਗੇ। ਉਹਨਾਂ ਕੋਲੋਂ ਝਾੜੂ ਪੋਚਾ, ਕੱਪੜੇ ਧੋਣੇ, ਰੋਟੀ ਪਾਣੀ ਬਣਾਉਣਾ, ਘਰ ਦੇ ਸਾਰੇ ਕੰਮ ਜਿਹੜੇ ਸੀ ਉਹ ਕਰਾਏ ਜਾਣ ਲੱਗੇ। ਉਹਨੂੰ ਆਰਾਮ ਕਰਨ ਦਾ ਮੌਕਾ ਵੀ ਜਿਹੜਾ ਸੀ ਉਹ ਨਹੀਂ ਸੀ ਦਿੱਤਾ ਜਾਂਦਾ। ਉਹਦੀ ਮੁਲਾਕਾਤ ਉੱਥੇ ਇੱਕ ਹੋਰ ਪੰਜਾਬਣ ਕੁੜੀ ਦੇ ਨਾਲ ਹੋਈ ਜਿਹਨੇ ਆਪਣੀ ਵੀਡੀਓ ਬਣਾ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਸੀ ਉਹ WhatsApp ਕੀਤੀ, ਔਰ ਉਹ ਇਹ ਕਹਿੰਦੀ ਹੈ ਕਿ ਉਹ ਤਾਂ ਛੁੱਟ ਕੇ ਆ ਗਈ, ਪਰ ਨਾਲ ਦੀ ਨਾਲ ਇਹ ਵੀ ਜਿਹੜਾ ਕਹਿੰਦੀ ਹੈ ਕਿ ਉੱਥੇ ਸਾਊਦੀ ਅਰਬ ਦੇ ਵਿੱਚ ਜਿਹੜੀਆਂ ਔਰਤਾਂ ਨੇ, ਪੰਜਾਬੀ ਔਰਤਾਂ ਖਾਸ ਤੌਰ ਤੇ, ਇਹ ਏਜੰਟ ਜਿਹੜੇ ਆ ਉਹਨਾਂ ਨੂੰ ਵੇਚ ਦਿੰਦੇ ਆ। ਇਸੇ ਤਰ੍ਹਾਂ ਦੀ ਕਹਾਣੀ ਨਕੋਦਰ ਦੇ ਪਿੰਡ ਗੋਰਸੀਆਂ ਦੀ ਜਿਹੜੀ ਆ ਜੀ ਉਹ ਵੀ ਸੁਣਾਉਂਦੀ ਆ ਕਿ ਉਹ ਉੱਥੇ 18,000 ਰਿਆਲ ਦੇ ਵਿੱਚ ਉਹਨੂੰ ਕਥਿਤ ਰੂਪ ਦੇ ਵਿੱਚ ਵੇਚ ਦਿੱਤਾ ਗਿਆ। ਕਸਬਾ ਦੇ ਜਲੰਧਰ ਦੇ ਨੇੜੇ ਪੈਂਦਾ ਕਸਬਾ ਨੂਰਮਹਿਲ ਦੀ ਪਿੰਡ ਅਜਤਾਣੀ ਦੀ ਸੁਖਵੰਤ ਕੌਰ ਵੀ ਜਿਹੜੀ ਹੈ ਜੀ ਉਹ ਗੁਲਾਮੀ ਭੋਗ ਕੇ ਜਿਹੜੀ ਹੈ ਜੀ ਔਖੀ ਸੌਖੀ ਇੱਥੇ ਵਾਪਸ ਜਿਹੜੀ ਜੀ ਉਹ ਆ ਗਈ। ਪਰ ਟਰੈਵਲ ਏਜੰਟ ਜਿਨ੍ਹਾਂ ਦਾ ਚਰਚਾ ਹਮੇਸ਼ਾ ਉਦੋਂ ਚੱਲਦਾ ਜਦੋਂ ਕੋਈ ਜਿਹੜੀ ਹੈ ਜੀ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਉਂਦੀ ਆ। ਉਦੋਂ ਬਾਅਦ ਕਿਉਂਕਿ ਇਹਨਾਂ ਦੇ ਤੁਸੀਂ ਇਹ ਕਹਿ ਲਓ ਕਿ ਕਾਨੂੰਨ ਦੇ ਨਾਲੋਂ ਹੱਥ ਜ਼ਿਆਦਾ ਲੰਬੇ ਆ, ਇਸ ਕਰਕੇ ਇਹ ਲੋਕ ਕਦੀ ਨਹੀਂ ਕਰੋੜਾਂ ਰੁਪਏ ਦਾ ਬਿਜ਼ਨਸ ਜਿਹੜਾ ਜੀ ਉਹ ਕਰਨ ਵਾਲੇ ਇਹ ਮਨੁੱਖੀ ਸਮਗਲਿੰਗ ਜਿਹੜੀ ਹੈ ਜੀ ਉਹ ਕਰ ਰਹੇ ਆ। ਬੇਸ਼ੱਕ ਜਿਹੜੀ ਮਨੁੱਖੀ ਸਮਗਲਿੰਗ ਹੈ ਦੇਰ ਤੋਂ ਹੁੰਦੀ ਰਹੀ ਹੈ ਪੰਜਾਬ ਤੋਂ, ਪਰ ਜਿਹੜੀਆਂ ਪੰਜਾਬ ਦੀਆਂ ਵਿਚਾਰੀਆਂ ਇਹ ਗਰੀਬ ਔਰਤਾਂ ਇੱਥੋਂ ਲਿਜਾ ਕੇ ਉੱਥੇ ਵੇਚੀਆਂ ਜਾ ਰਹੀਆਂ, ਇਹ ਆਪਣੇ ਆਪ ਦੇ ਵਿੱਚ ਕਾਰਾ ਜਿਹੜਾ ਜੀ ਇਸ ਤਰ੍ਹਾਂ ਦਾ ਹੈ, ਸ਼ਰਮਨਾਕ ਕਾਰਾ। ਪਰ ਜਿੱਥੋਂ ਤੱਕ ਕਾਨੂੰਨ ਦੀ ਗੱਲ ਹੈ ਜੀ, ਕਹਿ ਤਾਂ ਇਹ ਦਿੱਤਾ ਜਾਂਦਾ ਜਿੱਦਣ ਵੀ ਜਿਹੜਾ ਜੀ ਆਏ ਸੀਗੇ ਇਹਨਾਂ ਦੀਆਂ ਜਿਹੜੀਆਂ
ਅਸਥੀਆਂ ਆਈਆਂ ਸੀ ਪਿਛਲੇ ਦਿਨਾਂ ਦੇ ਵਿੱਚ, ਉਦੋਂ ਵੀ ਕੇਂਦਰੀ ਮੰਤਰੀ ਵੀ ਤੇ ਪੰਜਾਬ ਦੇ ਮੰਤਰੀ ਨੇ ਕਿਹਾ ਸਖਤ ਕਾਰਵਾਈ ਜਿਹੜੀ ਇਹਨਾਂ ਦੇ ਉੱਤੇ ਕਰਾਂਗੇ, ਪਰ ਕੌਣ ਕਰੂਗਾ ਇਹ ਅੱਜ ਤੱਕ ਕਿਸੇ ਨੂੰ ਨਹੀਂ ਜੀ। ਤੇ ਅੱਗੇ ਪੰਜਾਬੀ ਗਾਇਕ ਦੇ ਉੱਤੇ ਜਿਹੜੀ ਗੋਲੀ ਚੱਲੀ ਆ, ਹਮਲਾ ਹੋਇਆ ਆ, ਉਸ ਦੇ ਵਿੱਚ ਇੱਕ ਬੰਦਾ ਹਿਮਾਚਲ ਤੋਂ ਗ੍ਰਿਫਤਾਰ ਕੀਤਾ ਗਿਆ। ਬਿਲਕੁਲ ਜੀ, ਇਹ ਪਰਮੀਸ਼ ਵਰਮਾ ਹੈ ਗਾਇਕ ਜਿਹੜਾ ਜੀ, ਇਹਦੇ ਉੱਤੇ ਜਿਹੜਾ ਹਮਲਾ ਕਰਨ ਵਾਲਾ ਬੱਦੀ ਚੋਂ ਇੱਕ ਹਰਵਿੰਦਰ ਹੈਪੀ ਜਿਹੜਾ ਜੀ ਉਹਨੂੰ ਹਿਰਾਸਤ ਦੇ ਵਿੱਚ ਲਿਆ। ਜਿਹੜਾ ਇੱਕ ਗੈਂਗਸਟਰ ਆ ਦਿਲਪ੍ਰੀਤ ਸਿੰਘ ਜਿਹਨੇ ਇਹ ਐਕਚੁਅਲੀ ਜ਼ਿੰਮੇਵਾਰੀ ਲਈ ਸੀਗੀ ਸੋਸ਼ਲ ਮੀਡੀਆ ਦੇ ਉੱਤੇ, ਉਹ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਜਿਹੜਾ ਜੀ ਉਹ ਬਾਹਰ ਹੈ। ਇਹ ਕਿਹਾ ਜਾ ਰਿਹਾ ਜੀ ਕਿ ਛਾਪੇਮਾਰੀ ਕਈ ਥਾਵਾਂ ਦੇ ਉੱਤੇ ਜਿਹੜੀ ਆ ਉਹ ਹੋ ਰਹੀ ਹੈ। ਪੁਲਿਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਹੋ ਰਹੀਆਂ ਖਬਰਾਂ ਤੇ ਟਿੱਪਣੀਆਂ ਦੇ ਉੱਤੇ ਵੀ ਤਿੱਖੀ ਨਜ਼ਰ ਜਿਹੜੀ ਹੈ ਜੀ ਉਹ ਰੱਖੀ ਜਾ ਰਹੀ ਆ। ਜਿਹੜਾ ਗੈਂਗਸਟਰ ਦਿਲਪ੍ਰੀਤ ਹੈ ਉਹਦੇ ਫੇਸਬੁੱਕ ਅਕਾਊਂਟ ਦੀ ਵੀ ਜਾਂਚ ਜਿਹੜੀ ਆ ਉਹ ਕੀ ਜਾ ਰਹੀ ਹੈ, ਔਰ ਸਾਈਬਰ ਸੈੱਲ ਜਿਹੜਾ ਜੀ ਇਹਦੇ ਵਿੱਚ ਕਾਫੀ ਸਰਗਰਮ ਜਿਹੜਾ ਜੀ ਉਹ ਦੱਸੀਦਾ। ਔਰ ਜਿਹੜੇ ਇਹਨੂੰ ਗੋਲੀ ਮਾਰੀ ਗਈ ਸੀ, 2 ਨੂੰ ਗੋਲੀ ਜਿਹੜੀ ਉਹ ਲੱਗੀ ਸੀਗੀ, ਔਰ ਫੋਰਟਿਸ ਹਸਪੀਟਲ ਦੇ ਵਿੱਚ ਇਹ ਦਾਖਲ ਨੇ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਕੁਝ ਲੋਕ ਐਕਚੁਅਲੀ ਇਹਨੂੰ ਮੁੱਦਾ ਜਿਹੜਾ ਨਾ ਜੀ ਇੱਕ ਟਾਈਪ ਦੇ ਨਾਲ ਹਿੰਦੂ ਸਿੱਖ ਦਾ ਜਾਂ ਖਾਲਿਸਤਾਨੀ ਤੇ ਨਾਨ ਖਾਲਿਸਤਾਨੀ ਜਿਹੜਾ ਜੀ ਉਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੋਸ਼ਲ ਮੀਡੀਆ ਦੇ ਉੱਤੇ, ਉਹ ਪੁਲਿਸ ਜਿਹੜੀ ਹੈ ਜੀ ਉਹਦੇ ਉੱਤੇ ਵੀ ਨੇੜੇ ਤੋਂ ਨਿਗਾਹ ਜਿਹੜੀ ਆ ਉਹ ਰੱਖ ਰਹੀ ਹੈ। ਲੋਕ ਜਿਹੜੇ ਨੇ ਨਾ ਬਹੁਤੇ ਉਹ ਦਿਲਪ੍ਰੀਤ ਦੇ ਪਿਛੋਕੜ ਜਾਣੇ ਤੋਂ ਬਿਨਾਂ ਉਹ ਕੀ ਆ ਕਿ ਉਹ ਜਿਹੜੇ ਕ੍ਰਿਮੀਨਲ ਕੰਮਾਂ ਦੇ ਵਿੱਚ ਉਹਦੀ ਸ਼ਮੂਲੀਅਤ ਜਿਹੜੀ ਆ ਉਹ ਰਹੀ ਆ, ਉਹਦਾ ਘਰ ਉਜੜ ਗਿਆ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਜਦੋਂ ਦਾ ਉਹ ਗੈਂਗਸਟਰ ਜਿਹੜਾ ਜੀ ਉਹ ਬਣਿਆ। ਲੋਕ ਜਿਹੜੀ ਉਹਦੀ ਸ਼ਲਾਘਾ ਕਰ ਰਹੇ ਆ ਜਾਂ ਦੂਜੀ ਧਿਰ ਨੂੰ ਜਿਹੜਾ ਜੀ ਉਹ ਮਾੜਾ ਕਹਿ ਰਿਹਾ। ਜਾਂ ਮੈਂ ਇੱਕ ਬਿਆਨ ਪੜ੍ਹ ਰਿਹਾ ਸੀਗਾ, ਇੱਕ ਸ਼ਿਵ ਸੈਨਾ ਦੇ ਆਗੂ ਨੇ, ਉਹਨੇ ਬੜੇ ਤੱਤੇ ਬਿਆਨ ਜਿਹੜੇ ਆ ਜੀ ਉਹ ਦਿੱਤੇ ਆ ਇਸ ਗਾਇਕ ਦੇ ਹੱਕ ਦੇ ਵਿੱਚ। ਆਈ ਥਿੰਕ ਇਹ ਮਾਮਲਾ ਜਿਹੜਾ ਜੀ ਫਰੌਤੀਆਂ ਦਾ ਮਾਮਲਾ ਆ, ਫਰੌਤੀਆਂ ਤੱਕ ਹੀ ਸੀਮਤ ਜਿਹੜਾ ਜੀ ਉਹ ਰਹਿਣਾ ਚਾਹੀਦਾ। ਸੋਸ਼ਲ ਮੀਡੀਆ ਦੇ ਉੱਤੇ ਟਿੱਪਣੀ ਕਰ ਰਹੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਸੰਜਮ ਇਸ ਮਾਮਲੇ ਦੇ ਉੱਤੇ ਵਰਤਣ ਦੀ ਜ਼ਰੂਰਤ ਹੈ। ਬਿਲਕੁਲ, ਤੇ ਚੱਕ ਕੇ ਹਰੇਕ ਨੂੰ ਹੀ ਆਪਾਂ ਵੱਡੀ ਕੁਰਸੀ ਦੇ ਉੱਤੇ ਬਿਠਾਲ ਦਿੰਦੇ ਹਾਂ, ਪਿੱਛੇ ਪਤਾ ਨਹੀਂ ਕੀ ਨਿਕਲਦਾ ਉਸ ਦੇ ਵਿੱਚ। ਤੇ ਅੱਗੇ ਵਿਸਾਖੀ ਮੇਲੇ ਦੇ ਵਿੱਚ ਕਾਂਗਰਸੀ ਆਪਸ ਵਿੱਚ ਉਲਝੇ। ਇਹ ਜੀ ਗਿੱਦੜਬਾਹੇ ਦੇ ਨੇੜੇ ਪੈਂਦਾ ਪਿੰਡ ਗੁਰੂਸਰ, ਵਿਸਾਖੀ ਮੇਲਾ ਸੀਗਾ ਜਿੱਥੇ ਕਾਂਗਰਸ ਦੀਆਂ 2 ਧਿਰਾਂ ਦੇ ਵਿਚਾਲੇ ਜਿਹੜਾ ਜੀ ਉਹ ਟਕਰਾਅ ਹੋ ਗਿਆ। ਐਕਚੁਅਲੀ ਇਹ ਖਿੱਚੋਤਾਣ ਤਾਂ ਦੱਸਦੇ ਆ ਕਿ ਦੇਰ ਤੋਂ ਚੱਲਦੀ ਆ। ਦੋਵਾਂ ਧਿਰਾਂ ਦੇ ਆਗੂਆਂ ਨੇ ਇੱਕ ਦੂਜੇ ਦੇ ਉੱਤੇ ਧੱਕੇਸ਼ਾਹੀ ਦੇ ਜਿਹੜੇ ਆ ਜੀ ਉਹ ਦੋਸ਼ ਲਾਏ ਆ। ਗੁਰੂਸਰ ਦੇ ਵਿਸਾਖੀ ਮੇਲੇ ਦੇ ਵਿੱਚ ਕਾਂਗਰਸ ਦੀ ਇੱਕ ਧਿਰ ਨੇ ਦੂਜੀ ਧਿਰ ਦੇ ਉੱਤੇ ਅਕਾਲੀ ਦਲ ਦੇ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਤਰਜੀਹ ਦੇਣ ਦਾ ਦੋਸ਼ ਜਿਹੜਾ ਵੀ ਉਹ ਲਾਇਆ, ਜਿੱਥੋਂ ਸਥਿਤੀ ਜਿਹੜੀ ਸੀ ਉਹ ਤਣਾਅਪੂਰਨ ਹੋਣੀ ਸ਼ੁਰੂ ਹੋ ਗਈ। ਖੇਡ ਮੇਲੇ ਦੇ ਦੌਰਾਨ ਦੋਵਾਂ ਧਿਰਾਂ ਦੇ ਵਿਚਾਲੇ ਜਿਹੜਾ ਸੀਗਾ ਜੀ ਉਹ ਆਪਣੀ ਖੇਡ ਫਿਰ ਸਟਾਰਟ ਹੋ ਗਈ, ਔਰ ਕਾਂਗਰਸ ਦੇ ਇੱਕ ਧੜੇ ਨੇ ਇੱਕ ਅਕਾਲੀ ਆਗੂ ਦਾ ਨਾਮ ਸਟੇਜ ਤੋਂ ਲਏ ਜਾਣ ਤੋਂ ਬਾਅਦ ਕਾਂਗਰਸ ਦੀ ਦੂਜੀ ਧਿਰ ਨੇ ਜਿਹੜਾ ਸੀਗਾ ਜੀ ਉਹ ਇਤਰਾਜ਼ ਕੀਤੀ, ਔਰ ਨੌਬਤ ਜਿਹੜੀ ਸੀ ਉਹ ਤੂੰ ਮੈਂ ਤੋਂ ਚੱਲਦੀ ਹੋਈ ਹੱਥੋਂ ਪਾਈ ਤੱਕ ਆ ਗਈ। ਦੋਵਾਂ ਧਿਰਾਂ ਦੇ ਸਮਰਥਕ ਜਿਹੜੇ ਸੀਗੇ ਜੀ ਉਹ ਇੱਕ ਦੂਜੇ ਦੇ ਨਾਲ ਖੇਬਲ ਪਏ ਤੇ ਜਿਹੜਾ ਜੀ ਖੇਡ ਮੇਲਾ ਤਾਂ ਗਿਆ ਕਿਸੇ ਪਾਸੇ। ਲੋਕ ਜਿਹੜੇ ਸੀ ਇਹਨਾਂ ਦੋਨਾਂ ਧੜਿਆਂ ਦੀ ਖੇਡ ਵੇਖਣ ਦੇ ਵਿੱਚ ਜਿਹੜਾ ਜੀ ਉਹ ਡਿਸ ਪਏ, ਕਿਉਂਕਿ ਦੋਨੋਂ ਧੜੇ ਦੇ ਜਿਹੜੇ ਸੀਗੇ ਜੀ ਉਹ ਐਸਾ ਗੁੱਥਮ ਗੁੱਥੀ ਹੋ ਰਹੇ ਸੀ, ਪਤਾ ਨਹੀਂ ਸੀ ਲੱਗ ਰਿਹਾ ਵੀ ਕਿਹੜਾ ਕਿਹੜੇ ਧੜੇ ਦਾ। ਇਹ ਇੱਕ ਦੂਜੇ ਨੂੰ ਕਿਉਂਕਿ ਪਛਾਣਦੇ ਹੋਣ ਕਰਕੇ ਜਿਹੜਾ ਸੀਗਾ ਜੀ ਉਹ ਕੁੱਟ ਕਟਾਪਾ ਜਿਹੜਾ ਸੀਗਾ ਜੀ ਉਹ ਚੱਲਦਾ ਰਿਹਾ। ਇਹ ਕਿਹਾ ਜਾ ਰਿਹਾ ਜੀ ਚੌਧਰ ਦਾ ਮਾਮਲਾ ਕਿ ਸਟੇਜ ਦੇ ਉੱਤੇ ਇੱਕ ਧਿਰ ਦੇ ਕਬਜ਼ੇ ਨੂੰ ਦੂਜੀ ਧਿਰ ਬਰਦਾਸ਼ਤ ਨਹੀਂ ਕਰ ਸਕੀ, ਉਹ ਚਾਹੁੰਦੀ ਸੀ ਕਿ ਸਟੇਜ ਦੇ ਉੱਤੇ ਉਹ ਕਬਜ਼ਾ ਕਰੇ। ਕਾਂਗਰਸ ਦੇ ਸਾਬਕਾ ਬਲਾਕ ਸਮਿਤੀ ਮੈਂਬਰ ਹੈ ਜਿਹੜਾ ਭੁਪਿੰਦਰ ਸਿੰਘ ਗਿੱਲ, ਉਹ ਇਹ ਕਹਿੰਦਾ ਕਿ ਪਰਮਪਾਲ ਸਿੰਘ ਔਲਖ ਤੇ ਉਹਦੇ ਭਰਾ ਨੇ 20 ਜਾਣਿਆਂ ਨੂੰ ਲਿਆ ਕੇ ਉਹਦੇ ਭਤੀਜੇ ਦਾ ਪਿੱਛਾ ਕੀਤਾ ਔਰ ਉਹਦੇ ਤੇ ਹਮਲਾ ਕਰਨ ਦੀ ਕੋਸ਼ਿਸ਼ ਜਿਹੜੀ ਸੀ ਉਹ ਕੀਤੀ, ਪਰ ਉਹ ਕਹਿੰਦਾ ਕਿ ਬਾਅਦ ਦੇ ਵਿੱਚ ਜਿਹੜਾ ਸੀ ਤ੍ਰਿਗਵਾਸੀ ਵਿੱਚ ਪੈ ਗਏ। ਪਰ ਅੱਜ ਇਹਨਾਂ ਨੇ ਦੁਬਾਰਾ ਜਿਹੜਾ ਜੀ ਜਾਨਲੇਵਾ ਹਮਲਾ ਜਿਹੜਾ ਜੀ ਉਹ ਕੀਤਾ। ਦੂਜੇ ਪਾਸੇ ਕਾਂਗਰਸ ਦੇ ਸਾਬਕਾ ਪ੍ਰਧਾਨ ਗਿੱਦੜਬਾਹਾ ਦਾ ਜਿਹੜਾ ਜੀ ਪਰਮਪਾਲ ਸਿੰਘ ਔਲਖ ਹੈ, ਉਹ ਇਹ ਕਹਿੰਦਾ ਕਿ ਇਹ ਸਾਰਾ ਕੁਝ ਦੂਜੀ ਧਿਰ ਨੇ ਕੀਤਾ। ਉਹ ਕਹਿੰਦਾ ਗਾਲੀ ਗਲੋਚ ਜ਼ਰੂਰ ਹੋਇਆ ਸੀਗਾ, ਬਾਅਦ ਚ ਸਮਝੌਤਾ ਹੋ ਗਿਆ, ਮੁੜ ਕੇ ਕੋਈ ਗੱਲਬਾਤ ਜਿਹੜੀ ਉਹ ਨਹੀਂ ਹੋਈ। ਜਿਉਂ ਸਰਕਾਰ ਬਣੀ ਆ ਪੰਜਾਬ ਦੇ ਵਿੱਚ ਉਦੋਂ ਤੋਂ ਅਕਾਲੀ ਕਾਂਗਰਸੀਆਂ ਦੇ ਭੇੜ ਦੀਆਂ ਖਬਰਾਂ ਤਾਂ ਬਹੁਤ ਸਾਰੀਆਂ ਜਿਹੜੀਆਂ ਦੀ ਸੁਣੀਆਂ ਨੇ ਤੁਸੀਂ, ਪਰ ਜਿਹੜੇ ਕਾਂਗਰਸੀ ਭਿੜੇ ਨੇ ਉਹ ਇਹ ਆਪਣੇ ਆਪ ਦੇ ਵਿੱਚ ਅਜੀਬੋ ਗਰੀਬ ਜੀ ਜਿਹੜੀ ਹੈ ਜੀ ਉਹ ਖਬਰ ਹੈ। ਇਹ ਕਿਹਾ ਜਾ ਰਿਹਾ ਜੀ ਕਿ ਚੌਧਰਾਂ ਮਿਲੀਆਂ ਦੇਰ ਬਾਅਦ ਨੇ, ਇਸ ਕਰਕੇ ਉਹ ਚੌਧਰ ਸੰਭਾਲਣੀ ਔਖੀ ਜਿਹੜੀ ਹੈ ਜੀ ਉਲਟੀ ਹੈ, ਜਿਹਦੇ ਕਰਕੇ ਇਹ ਬੈਸੇ ਨੇ ਬੈਸਣ ਤੱਕ ਸੀਮਤ ਨਹੀਂ ਰਹੀ ਗੱਲ ਦੀ। ਬਹਿਸ ਵਸਈਏ ਤੋਂ ਤਾਂ ਕਿਤੇ ਅੱਗੇ ਲੰਘ ਕੇ
ਕੁੱਟ ਕਟਾਪਾ ਤੇ ਇੱਕ ਦੂਜੇ ਦੇ ਸਿਰ ਪਾਉਣ ਤੱਕ ਗਈ। ਬਿਲਕੁਲ ਜੀ, ਕਾਫੀ ਦੇਰ ਬਾਅਦ ਇਹਨਾਂ ਨੂੰ ਸਰਦਾਰੀ ਮਿਲੀ ਹੈ। ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।